ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅਰਬ ਦੇਸ਼ਾਂ ਦੀ। ਅਰਬ ਦੇਸ਼ਾਂ ਦੇ ਵਿੱਚ ਜਿਹੜੇ ਕਾਮੇ ਜਾਂਦੇ ਆ, ਉਹਨਾਂ ਦੇ ਸ਼ੋਸ਼ਣ ਦੀਆਂ ਕਹਾਣੀਆਂ ਆਪਾਂ ਅਕਸਰ ਹੀ ਸੁਣਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਖਬਰਾਂ ਤੇ ਚਰਚਾ ਕਰਦੇ ਰਹਿੰਦੇ ਹਾਂ। ਇਹੀ ਇੱਕ ਅਜਿਹੀ ਇੱਕ ਹੋਰ ਸ਼ੋਸ਼ਣ ਦੀ ਕਹਾਣੀ ਇੱਕ ਵਾਰ ਫਿਰ ਸਾਹਮਣੇ ਆਈ ਹੈ ਜੀ। ਨਹੀਂ ਦੇਖੋ, ਇਹ ਕੁਛ ਬੀਬੀਆਂ ਉੱਥੋਂ ਆਈਆਂ ਨੇ ਜੀ। ਅਰਬ ਦੇ ਵਿੱਚੋਂ, ਤੇ ਇਹਨਾਂ ਨੇ ਆ ਕੇ ਜਿਹੜੀ ਪੀਸੀ ਕੀਤੀ ਆ, ਉਹਦੇ ਵਿੱਚ ਬੜੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦਿਲ ਕੰਬਾਊ ਜੇ ਖਲਾਸੇ ਕੀਤੇ ਆ। ਬੰਦਾ ਸੋਚ ਕੇ ਹੈਰਾਨ ਹੁੰਦਾ ਹੈ ਕਿ ਕਿਸੇ ਅਣਜਾਣ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਕਿਸੇ ਦੀ ਬਹੂ, ਬੇਟੀ, ਧੀ, ਭੈਣ ਜੇ ਫਸ ਜਾਵੇ ਤਾਂ ਕਿੰਨਾ ਔਖਾ ਹੋਵੇਗਾ ਹਾਂਜੀ। ਪਰਿਵਾਰ ਵਾਸਤੇ, ਉਹਦੇ ਆਪਣੇ ਵਾਸਤੇ। ਤਾਂ ਇਹ ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਇੱਕ ਏਜੰਟ ਨੇ ਇਹਨਾਂ ਨੂੰ ਚੜਾਇਆ ਸੀਗਾ ਸਾਊਦੀ ਅਰਬ, ਸ਼ਾਇਦ ਐਸੇ ਦੇਸ਼ ਦੇ ਵਿੱਚ, ਯਾਨੀ ਅਰਬ ਕੰਟਰੀ ਦੇ ਵਿੱਚ ਪਹੁੰਚਾ ਦਿੱਤਾ ਗਿਆ। ਉਸ ਤੋਂ ਬਾਅਦ ਉੱਥੇ ਕੋਈ ਨੀਲੂ ਨਾਂ ਦੀ ਜਨਾਨੀ ਸੀਗੀ, ਉਹਦੇ ਕੋਲ ਘਲਾਇਆ ਗਿਆ। ਉਹਨੇ ਪਾਸਪੋਰਟ ਰੱਖ ਲਏ। ਫਿਰ ਉਸ ਤੋਂ ਬਾਅਦ ਦੱਸਦੇ ਕਿ 1500 ਰਿਆਦ ਦੇ ਵਿੱਚ ਸ਼ਾਇਦ ਸੌਦਾ ਹੋ ਗਿਆ ਅੱਗੇ ਜੀ। ਤੇ ਉਹ ਜਿਹੜੀਆਂ ਬੀਬੀਆਂ ਸੀਗੀਆਂ, ਕੁੜੀਆਂ ਸੀਗੀਆਂ, ਉਹਨਾਂ ਤੋਂ ਘਰ 'ਚ ਕੰਮ ਲਿਆ ਜਾਂਦਾ ਸੀਗਾ। ਬਹੁਤ ਜ਼ਿਆਦਾ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ, ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ। ਫਿਰ ਇੱਥੋਂ ਤੱਕ ਵੀ ਇਲਜ਼ਾਮ ਲੱਗੇ ਨੇ ਕਿ ਕੁਝ ਦਾ ਸਰੀਰਕ ਸ਼ੋਸ਼ਣ ਵੀ ਹੁੰਦਾ ਹੈ। ਤਾਂ ਇਹ ਆ ਕਿ ਨਾ ਤਾਂ ਉਹ ਪਿੱਛੇ ਮੁੜ ਸਕਦੀਆਂ ਨੇ, ਨਾ ਉੱਥੇ ਰਹਿ ਸਕਦੀਆਂ, ਬਹੁਤ ਜ਼ਲਾਲਤ ਹੈ। ਤਾਂ ਇਹ ਜਿਹੜੀਆਂ ਬੀਬੀਆਂ ਉੱਥੋਂ ਬਚ ਕੇ ਨਿਕਲੀਆਂ ਨੇ ਤੇ ਸਾਰਾ ਕੁਝ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਮਿੱਠੀਆਂ ਮਾਰ ਕੇ, ਮਤਲਬ ਕਿ ਇਹ ਤਾਂ ਪ੍ਰਵੀਨ ਜੀ ਸਾਫ਼ ਹੈ, ਸਪਸ਼ਟ ਹੈ। ਇਹਨੂੰ ਆਪਾਂ ਚਲੋ ਇਸ ਪੱਖ ਤੋਂ ਲੈ ਰਹੇ ਹਾਂ ਕਿ ਸਾਡੀ ਵੇਖ ਲਓ ਕਿ ਇੱਜ਼ਤ ਜਾਂ ਸਾਡੀ ਇਸ ਵੇਲੇ ਪੰਜਾਬੀਆਂ ਦੀ ਹਾਲਤ ਜਿਹੜੀ ਆ ਉਹ ਇਸ ਤਰ੍ਹਾਂ ਹੈ ਕਿ ਅਸੀਂ ਕਿੱਥੋਂ ਧੱਕੇ ਧੋੜੇ ਖਾ ਕੇ ਤੇ ਕਿਹੋ ਜਿਹੇ ਤਜਰਬੇ ਲੈ ਕੇ ਇੱਥੇ ਬੈਠੇ ਆ ਲੋਕਾਂ ਦੇ ਸਾਹਮਣੇ। ਗੱਲ ਇਹ ਆ ਕਿ ਇਹ ਵੈਸੇ ਤੇ ਸਾਰੀ ਦੁਨੀਆ ਦੇ ਵਿੱਚ ਹੀ ਇਹ ਸਮੱਸਿਆ ਹੈ ਕਿ ਮਨੁੱਖੀ ਸਮਗਲਿੰਗ ਹੁੰਦੀ ਹੈ। ਅਡੌਂਕੀਆਂ, ਇਹ ਸਾਰਾ ਕੁਝ ਇਹਦਾ ਹੀ ਹਿੱਸਾ ਹੈ ਨਾ, ਮਨੁੱਖੀ ਸਮਗਲਿੰਗ ਦਾ ਹਿੱਸਾ ਹੈ। ਤਾਂ ਕਿਤੇ ਕਿਸੇ ਪੱਖ ਤੋਂ ਇਹਨਾਂ ਚੀਜ਼ਾਂ ਨੂੰ ਕੈਸ਼ ਕੀਤਾ ਜਾ ਰਿਹਾ, ਕਿਤੇ ਕਿਸੇ ਪੱਖ ਤੋਂ ਕੈਸ਼ ਕੀਤਾ ਜਾ ਰਿਹਾ, ਕਿਤੇ ਘੱਟ ਪੜ੍ਹੀਆਂ ਲਿਖੀਆਂ ਕੁੜੀਆਂ ਜਾਂ ਅਨਾਥ ਕੁੜੀਆਂ ਜਿਹੜੀਆਂ, ਉਹਨਾਂ ਨੂੰ ਵਰਗਲਾਇਆ ਜਾ ਰਿਹਾ, ਕਿਤੇ ਮੁੰਡਿਆਂ ਨੂੰ ਵਰਗਲਾਇਆ ਜਾ ਰਿਹਾ। ਸੋ ਇਹ ਹਰੇਕ ਥਾਂ ਤੇ, ਯਾਨੀ ਆਪਾਂ ਕਹਿ ਲਈਏ ਕਿ ਜੋ ਮਨੁੱਖੀ ਸਮਗਲਿੰਗ ਹੈ ਨਹੀਂ ਰੁਕ ਰਹੀ। ਇੰਡੀਆ 'ਚ ਬਹੁਤ ਜ਼ਿਆਦਾ, ਕਿਉਂਕਿ ਮੁਲਕ ਬਹੁਤ ਆ, ਵਸੋਂ ਬਹੁਤ ਆ, ਬਹੁਤ ਵੱਡਾ ਵਸੋਂ ਦਾ ਹਿੱਸਾ ਜਿਹੜਾ ਗੁਰਬਤ ਦਾ ਮਾਰਿਆ, ਗਰੀਬੀ ਦਾ ਮਾਰਿਆ। ਇਸ ਕਰਕੇ ਸਰਕਾਰ ਕੋਲ ਕੋਈ ਤੰਤਰ ਨਹੀਂ, ਕੋਈ ਕੁਛ ਨਹੀਂ, ਕੋਈ ਰਿਕਾਰਡ ਨਹੀਂ, ਕੋਈ ਬਿਊਰੋ ਨਹੀਂ, ਕੋਈ ਕੁਛ ਵੀ ਨਹੀਂ ਹੈ ਜੀ। ਇਸ ਕਰਕੇ ਜ਼ਰੂਰੀ ਤੇ ਹੈ ਕਿ ਇਹ ਗੱਲਾਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਉੱਠਣ, ਉਥੋਂ ਕੋਈ ਮਤਲਬ ਕਿ ਠੋਸ ਕੋਈ ਤੰਤਰ ਵਿਕਸਿਤ ਕਰਨ ਦਾ ਕੋਈ ਖਿਆਲ ਜਿਹੜਾ ਹੈ ਉਹ ਇੱਥੇ ਅਮਲ 'ਚ ਆਵੇ ਅੱਗੇ, ਫਿਰ ਕੋਈ ਗੱਲ ਬਣ ਸਕਦੀ ਆ। ਇਹ ਤਾਂ ਨਹੀਂ ਤਾਂ ਮਹੀਨੇ ਛਮਾਈ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਆਪਾਂ ਸੁਣਦੇ ਹੀ ਰਹਿੰਦੇ ਆ। ਏਜੰਟ ਜਿਹੜੇ ਨੇ ਉਹ ਕਮਾਈਆਂ ਕਰੀ ਜਾਂਦੇ ਆ, ਕਰੀ ਜਾਂਦੇ ਆ। ਜੀ।